माशाअल्लाह जी साढ़े वास्ते सेवियां आ गई जी। ये हैनगियां मिर्चां वालियां नमकीन। अल्हम्दुलिल्लाह जी असीं ते हो गए जी तैयार ते हुण असीं चले हैं जी माशाअल्लाह जी माँ बेटी दा सूट इक्को जिहा असीं पहने अज। ਅਸੀਂ ਕਿਹਾ ਚਲੋ आज ना इकट्ठे ਇੱਕੋ ਜਿਹਾ सूट पाने हैं सोहना लगूगा। ਤੇ ਹੁਣ ਤੁਸੀਂ ਦੱਸਣਾ ਕਿਦਾਂ ਦਾ ਲੱਗ ਰਿਹਾ। देखो जी एक जैसा सूट पहने जरूर कहना मेरी बेटी दा। बिस्मिल्लाहिर्रहमानिर्रहीम अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह असीं भी ठीक है। अल्लाह पाक सानू खुश रखे आबाद रखे जी। अज दा व्लॉग कर दियां स्टार्ट। सो मेरे भैन भरावां नूं प्यारी और खूबसूरत सुबह मुबारक। गुड मॉर्निंग। अस्सलाम वालेकुम मेरी यूट्यूब फैमिली किद्दां जी ठीक हो वधिया वधिया हाँ चलो जी माशाअल्लाह जी साढ़ा सुबह सुबह जी बनाने लगा नाश्ता। ते नाश्ते विच की बनाना नाश्ते बनाने जी चाय तीसरा सब तो पहले तो अंडे वाले पराठे हाँ नाल good चाय dog। होनी है। चाय दे विच सौंफ दालचीनी इलायची और और दुध पानी है। अदरक। हा अंदर अलार्म बोल पे जन्नत जी साडी जाग गई। अस्सलाम वालेकुम गुले गुल सलाम बोलो अस्सलाम वालेकुम। ਇਹ 100 ਘਰ ਅਗਰ ਹੈਗਾ ਨਾ ਤਾਂ 100 ਦੇ ਵਿੱਚੋਂ ਕੋਈ 5-7 ਦੇ ਵਿੱਚ ਜਾਂ 10 ਦੇ ਵਿੱਚ ਪੈਲੀਆਂ ਇਸਤੇਮਾਲ ਹੁੰਦੀਆਂ ਹੋਣੀਆਂ। ਇਹ ਦੌਰ ਵੀ ਖਤਮ ਹੋ ਗਿਆ ਹੁਣ। ਇਸ ਤਾਂ ਹਰ ਉਹ ਸਾਡੇ ਚੀਜ਼ ਜਿਹੜੀ ਸਾਡੇ ਵੱਡਿਆਂ ਨਾਲ ਸਾਡੇ ਖੂਨ ਦੇ ਨਾਲ ਜੁੜੀਆਂ ਹੋਈਆਂ ਸੀ ਸਾਡੇ ਤਬੀਅਤ ਦੇ ਨਾਲ ਉਹ ਸਾਰੀਆਂ ਚੀਜ਼ਾਂ ਇਸ ਖਤਮ ਹੁੰਦੀਆਂ ਜਾ ਰਹੀਆਂ ਹਨ। ਕਿਹੜਾ ਦੌਰ ਆ ਰਿਹਾ ਜੀ ਫੈਸ਼ਨੀ ਦੌਰ ਮਾਡਰਨ ਦੌਰ ਫਲਾਣਾ ਦੌਰ। ਇਹਨਾਂ ਚੀਜ਼ਾਂ ਨੂੰ ਨਾਲ ਰੱਖੋ ਤੇ ਤੁਹਾਨੂੰ ਸਕੂਨ ਮਿਲੇਗਾ। ਵੱਡਿਆਂ ਦੀ ਯਾਦਾਂ ਦੀ ਖੁਸ਼ਬੂਆਂ ਆਉਣਗੀਆਂ ਮਸਲਨ ਕਿ ਪਿਆਲੀਆਂ ਜਿਵੇਂ ਸਾਡੇ ਕੋਲ ਚਰਖਾ ਪਿਆ ਜਾਂ ਜਿੱਦਾਂ ਸਾਡੇ ਕੋਲ ਘੜੇ ਪਏ ਨੇ। ਆਹ ਪਿਆਲੀਆਂ ਦੇਖੋ ਅੱਧੀਆਂ ਪਿਆਲੀਆਂ ਸਾਡੀਆਂ ਟੁੱਟ ਗਈਆਂ। ਮਿੱਟੀ ਦੇ ਬਰਤਨ ਤੇ ਚੀਨੀ ਦੇ ਬਰਤਨ ਇਹ ਵਕਤ ਨੂੰ ਤਾਜ਼ਾ ਕਰਦੇ ਨੇ। ਇੰਝ ਲੱਗਦਾ ਜਿਵੇਂ ਵੱਡੇ ਸਾਡੇ ਨਾਲ ਬਹਿ ਕੇ ਖਾ ਪੀ ਰਹੇ ਨੇ। ਆ ਸਾਡੀ ਚਾਹ ਵਾ ਤੇ ਇਹਦੇ ਵਿੱਚ ਇੰਨੀਆਂ ਚੀਜ਼ਾਂ ਅਸੀਂ ਪਾਉਣ ਲੱਗੇ ਹਾਂ। ਪਾਓ ਜੀ ਬਿਸਮਿਲ੍ਲਾ ਕਰੋ। ਇਹ ਦਾਲ ਚੀਨੀ ਵਾ ਸੌਂਫ ਵਾ ਪੱਤੀ ਵਾ ਅਦਰਕ ਵਾ ਇਹ ਚੀਜ਼ਾਂ ਵੀ ਬਈ ਤੁਸੀਂ ਨਾ ਘਰ ਦੇ ਵਿੱਚ ਚਾਹ ਜ਼ਰੂਰ ਇਸਤੇਮਾਲ ਕੀਤਾ ਕਰੋ ਕਿਉਂਕਿ ਵੈਸੇ ਹਰ ਬੰਦੇ ਵਾਸਤੇ ਅੱਛੀ। ਜਾਤੀ 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 ਲਓ ਜੀ ਜੰਨਤ ਕੋਲ ਅੰਦਰ ਸੁੱਤੀ ਸੀ ਤੇ ਹੁਣ ਆਵਾਜ਼ਾਂ ਮਾਰ ਮਾਰ ਕਹਿੰਦੀ ਹੈ ਮੈਨੂੰ ਚੱਕ ਲਓ। ਫਿਰ ਮੈਂ ਚੱਕ ਕੇ ਬੌਂਸਰ 'ਚ ਪਾ ਦਿੱਤਾ ਇਹਦੀ ਮਾਂ ਦੇ ਕੋਲ ਤਾਂ ਕਿ ਇਹਦੀ ਮਾਂ ਨੂੰ ਨਜ਼ਰ ਆਏ ਤੇ ਰੋਵੇ ਨਾ ਨਹੀਂ ਤੇ ਅੰਦਰ ਸ਼ੋਰ ਪਾ ਰਹੀ ਸੀ। ਇੱਦਾਂ ਹੀ ਹੈ ਨਾ ਅਜੇ ਇੱਦਾਂ ਖਿਲਦੀ ਪਈ ਤੇ ਖਿਲਣ ਦੇ। ਜਦੋਂ ਖਿਲੌਣਿਆਂ ਦਾ ਜ਼ਿਕਰ ਕਰਕੇ ਖਿਲੌਣੇ ਵੀ ਦੇ ਦਿਆਂਗੇ। पता नहीं है ਆ ਦੇਖ ਲਓ ਇਹ ਕੀ ਕਰਦੀ ਹੈ। ਇਹਨੇ ਇਦਾਂ ਹੀ ਅੱਗੇ ਨੂੰ ਕਰਕੇ ਗਿਰਨਾ ਤੈਨੂੰ ਸੱਟ ਲੱਗ ਜਾਣੀ। ਇੱਧਰ ਆਣਾ ਨਾ ਵਜ਼ਨ ਸਾਰਾ ਇਹਦਾ ਇੱਥੇ ਆ ਜਾਣਾ। ਤੇਰੀ ਮਿਹਰਬਾਨੀ ਬਹਿ ਜਾ ਪਰੇ ਕਿਤੇ ਹੋ ਕੇ। ਥੱਲੇ ਵੀ ਮੂੰਹ ਵੱਜਣਾ ਇਹਦਾ। ਇਹਨੂੰ ਹੁਣ ਇਹਨੂੰ ਮੁਕੱਦਸ ਇਹਦੇ ਨਾਲ ਬੰਨ੍ਹ ਦੇ ਉੱਠ। ਆ ਇਹਨੇ ਥੱਲੇ ਗਿਰ ਜਾਣਾ। ਆ ਦੇਖ ਜ਼ੋਰ ਕਿੱਦਾਂ ਲਾਂਦੀ। ਬੱਤਕ ਮੇਰੀ ਬੱਤਖ ਨੂੰ ਬੰਨ੍ਹ ਦੇ ਨਾ ਇਹਦੇ ਨਾਲ। ਬੱਤਕ ਵਰਗਾ ਮੂੰਹ ਕਰ ਲੈਂਦੀ ਹੈਗੀ ਇਹਦੇ ਨਾਲ। ਕਿੱਦਾਂ ਪਾਈ ਦੀ ਇੱਕ ਮਿੰਟ ਇਹਨੂੰ ਪਾ ਦੇ ਨਾ। ਕੁੱਤੇ ਹੋ ਕੇ ਕਿੱਦਾਂ ਖੜੀ ਹੋ ਗਈ। ਆ ਵਿੱਚ ਨਾ ਹੁੰਦਾ ਆ ਬੈਲਟ ਜਿਹਾ ਤੇ ਇਹ ਬੱਚੇ ਤਾਂ ਡਿੱਗ ਹੀ ਜਾਣੇ ਸੀ। ਐਦਾਂ
क्या मेथी ਦੀ ਖੁਸ਼ਬੂ ਆ ਰਹੀ ਹੈ, ਵਾਹ ਜੀ ਵਾਹ। ਇਹ ਮੇਥੀ ਦੀ ਖੁਸ਼ਬੂ ਆ ਰਹੀ ਸੀ? ਯੈਸ, ਮੇਥੀ ਵੀ ਪਾਈ ਇਹਦੇ ਵਿੱਚ? ਮੇਥੀ ਪਾਈ, ਸੁਕਾਈ ਨਹੀਂ ਸੀਗੀ। ਅੱਛਾ ਅੱਛਾ। ਖੁਸ਼ਕ ਜਦੋਂ ਸੀਜ਼ਨ ਸ਼ੁਰੂ ਹੁੰਦਾ ਵਾ ਉਦੋਂ ਫੁੱਲ ਵਾਲੇ ਮੇਥੀ ਆਉਂਦੀ ਆ। ਅਜੇ ਪਈ ਹੈ? ਉਹ ਸੁਕਾ ਕੇ ਰੱਖੀ ਹੋਈ ਸੀ, ਹਲੇ ਤੱਕ ਇਸਤੇਮਾਲ ਕੀਤੀ। ਹੁਣ ਫੇਰ ਸੀਜ਼ਨ ਆ ਰਿਹਾ, ਫੇਰ ਸੁਕਾ ਕੇ ਰੱਖ ਤੇ ਲਿਆ। ਇਸ ਵਾਰੀ ਆਪਾਂ ਬਹੁਤੀ ਲੈ ਲੈਣੀ ਹੈ। ਇੱਦੀ ਮੈਂ ਪਹਿਲੇ ਪੱਤੀਆਂ ਪੱਤੀਆਂ ਕਰਦੀ ਸੀ ਨਾ, ਇੱਦੀ ਡੰਡੀਆਂ ਸੁਕਾ ਲੈਣੀਆਂ, ਬਾਅਦ 'ਚ ਉਹਨਾਂ ਨੇ ਭੋਰ ਲੈਣਾ, ਬਸ ਸੌਖਾ। क्या खुशबू है। ਅਲਹਮਦੁਲਿਲਾ ਨਾਸ਼ਤੇ ਦੇ ਵਿੱਚ ਜੀ ਚਾय ਦੀ ਪਿਆਲੀ, ਅਚਾਰ, ਅੰਡੇ ਵਾਲਾ ਪਰਾਠਾ ਨਾਲ ਪਾਣੀ, ਉਹ ਵੀ ਸੁਰਾਹੀ ਦਾ ਠੰਡਾ ਮਿੱਟੀ ਵਾਲੇ ਬਰਤਨ ਦਾ ਪਾਣੀ। ਉਹ ਕੀ ਕਰੀ ਜਾ ਰਹੀ? ਰਾਂਦ ਸੇ ਫੇਰ ਅਚਾਰ ਉੱਪਰ ਰੱਖ ਦਿੱਤਾ। ਅਚਾਰ ਨਹੀਂ ਖਾਣਾ ਤੂੰ? ਨਹੀਂ, ਮੈਂ ਤਾਂ ਨਹੀਂ ਖਾਂਦੀ। ਮੈਨੂੰ ਕਾਫੀ ਭੈਣਾਂ ਨੇ ਮੇਰੀਆਂ ਨੇ ਕਿਹਾ ਵਾ ਕਿ ਅਚਾਰ ਨਾ ਖਾ, ਤੇ ਇਸ ਕਰਕੇ ਮੈਂ ਅਚਾਰ ਨਹੀਂ ਖਾਂਦੀ। ਚਲੋ ਫਿਰ ਉਹ ਕੌਲੀ ਪਈ ਉਹਦੇ ਚ ਰੱਖ ਦੇ। ਮੈਂ ਤਾਂ ਕਿ ਸ਼ਾਇਦ ਖਾਣਾ ਮੈਂ ਤਾਂ ਛੱਡ ਦਿੱਤਾ ਕਿਉਂਕਿ ਮੈਂ ਚਾਰ ਨਾ ਖਾਧੀ ਹੈ ਨਾ ਜੀ। ਬਾਕੀ ਚਾਰ ਮੈਂ ਕਿਹਾ ਇਹਦੇ ਵਾਸਤੇ ਰੱਖ ਦਿਆਂ। ਲੈ ਇਹਦੇ ਵਿੱਚ ਪਾ ਦੇ, ਇਹਦੇ ਚ ਪਾ ਦੇ ਅਚਾਰ। ਮੈਨੂੰ ਲੱਗਦਾ ਇਹ ਰੋਟੀ ਦੀ ਪਰ ਰੋਂਦੀ ਹੈ ਨਾ। ਹਾਂਜੀ। ਬਿਸਮਿल्लाहिर रहमानिर रहीम। ਰੋਟੀ ਤੋਂ ਵੇਖੋ ਜੀ ਇਹ ਕਿੱਦਾਂ ਲੜਦੀ ਪਾਣੀ ਤੋਂ। ਮਾਸ਼ਾਅੱਲਾ ਪਾਣੀ ਤੋਂ ਵੀ ਬਹੁਤ ਲੜਦੀ। ਤੇ ਟਾਇਰ ਜਿਹੜਾ ਨੇ ਇੱਥੇ ਖੜਾ ਕੀਤਾ ਹੁੰਦਾ ਕੰਧ ਦੇ ਉੱਪਰ ਨਾ, ਇਹਦੇ ਕਵੇ ਬਹਿ ਬਹਿ ਕੇ ਨਾ ਤੇ ਖਰਾਬ ਕੀਤਾ ਹੈ ਟਾਇਰ ਨਾਲ। ਮਿੱਟੀ ਵੀ ਲੱਗੀ ਹੋਈ, ਮੈਂ ਕਹਿੰਦਾ ਧੋ ਦਿੰਨੀ, ਚਮਕ ਜੇ ਸਾਫ ਸੁਥਰਾ ਹੋ ਜਾਏ। ਇਹ ਟਾਇਰ ਦੇ ਬਾਰੇ ਮੈਂ ਇਹ ਸੋਚ ਰਿਹਾ ਕਿ ਜਿਹੜਾ ਨਾ ਇਦਾਂ ਇੰਜ ਕਟਾ ਕੇ ਨਾ ਆਰੀ ਨਾਲ ਨਹੀਂ, ਉਹ ਕਟਰ ਨਹੀਂ ਹੁੰਦਾ ਮਸ਼ੀਨ, ਉਹਦੇ ਨਾਲ ਕਟਵਾ ਕੇ ਨਾ ਤੇ ਇਹਦੇ ਵਿੱਚ ਕੋਈ ਫੁੱਲ ਸ਼ੁੱਲ ਲਾਏ ਜਾਣ। ਅਕਸਰ ਲੋਕਾਂ ਦਾ ਮੈਂ ਦੇਖਿਆ ਇਸ ਤਰ੍ਹਾਂ ਇਹਨਾਂ ਦੇ ਲੱਗੇ। ਸਾਈਡਾਂ ਦੇ ਵਿੱਚ ਕੋ ਦੂਸਰਾ ਰੱਸੀ ਕੋਈ ਬੰਨ ਕੇ ਤੇ ਫਿਰ ਟੰਗ ਦੇਣਾ। ਹਾਂ ਇਹਨੂੰ ਧੋ ਨਾ, ਇਸ ਸੁੱਕ ਜਾਂਦਾ ਨਾ ਤੇ ਇਹਨੂੰ ਕਿਸੇ ਕੋ ਕਟਵਾਨੇ ਆ ਮਸ਼ੀਨ ਤੇ ਜਾ ਕੇ। ਜੀ ਇਹਨੂੰ ਅੱਜ ਪਾਣੀ ਵੀ ਨਹੀਂ ਲਾਇਆ। ਅੱਗੇ ਅੰਮੀ ਆਉਂਦੇ ਸੀ, ਉਹ ਸੋਟਾ ਮਾਰ ਕੇ ਡੰਡਾ ਕਹਿੰਦੇ ਸੀ ਕਿ ਚਲੋ ਜੀ ਇਹਨੂੰ ਪਾਣੀ ਲਾਓ। ਤੇ ਆ ਕਿਆਰੀ ਜਿਹੜੀ ਨੇ ਖੁਸ਼ਕ ਹੋਈ ਪਈ ਹੈ, ਇਹਨੂੰ ਜੀ ਹੁਣ ਪਾਣੀ ਵੀ ਲਾਉਂਦੇ ਆ। ਇਹਦੇ ਵਿੱਚ ਬੜੀ ਮਿੱਟੀ ਮੁੱਟੀ ਹੋਣੀ ਆ, ਰੋੜੀਆਂ ਬਜਰੀ ਦੀਆਂ, ਸੀਮੈਂਟ ਦੀਆਂ, ਸਾਬਣ ਨਾਲ ਧੋਈ ਹੈ। ਆ ਦੇਖ ਨਾ ਆ ਕਵਿਆਂ ਦੀਆਂ ਪਿੱਠਾਂ, ਬੁਰਸ਼ ਮਾਰੀ, ਸਾਬਣ ਨਾ ਮਾਰੀ ਉਸ ਤੋਂ ਪਹਿਲੇ। ਧੋ ਲਿਆ। ਇਹਦੇ ਧੁੱਪੇ ਕਿਤੇ ਰੱਖ ਦੇ, ਖੜਾ ਕਰਨਾ। ਹਾਂ ਇੱਥੇ ਤੇ ਗਰਮੀ ਜਿਹੜੀ ਨਾ ਇੰਨੀ ਜ਼ਿਆਦਾ ਫਿਰ ਪੈਣ ਲੱਗ ਗਈ ਹੈ ਕਿ ਸਾਨੂੰ ਨਾ ਫਿਰ ਕੂਲਰ ਪੱਖੇ 'ਚ ਨਾ ਪਾਣੀ ਪਾਉਣਾ ਪੈ ਗਿਆ। ਇਸ ਕਰਕੇ ਪੈਪ ਜਿਹੜਾ ਨਾ ਖਿਲਰਿਆ ਹੁਣ ਭਰ ਕੇ ਹਟੇ ਪਾਣੀ, ਤੇ ਜੰਨਤ ਕੋਲ ਨੂੰ ਨਾ ਉੱਧਰ ਪਾਉਂਦੀ ਪੰਖੇ ਆ ਕਿ ਰਹਿਣ ਦੇ ਪੈਪ ਅਦਰ ਆਪਾਂ ਕਿਆਰੀ 'ਚ ਪਾਣੀ ਪਾਣਾ ਬਲਕਿ ਥੋੜਾ ਜਿਹਾ ਇਕੱਠਾ ਕਰ ਦੇ ਤੇ ਬਾਕੀ ਰੱਖ ਦੇ। ਪਹਿਲੇ ਪਾ ਲਾ ਲਈਏ ਪਾਣੀ ਪਾ ਲਈਏ ਪਹਿਲੇ, ਕਿਉਂਕਿ ਇਸ ਟਾਈਮ ਨਾ ਜੀ ਬਹੁਤ ਜ਼ਿਆਦਾ ਤੇਜ਼ ਧੁੱਪ ਆ, ਬਹੁਤ ਜ਼ਿਆਦਾ ਪਸੀਨਾ ਆ ਰਿਹਾ, ਯਾਨੀ ਕਿ ਧੁੱਪੇ ਕੰਮ ਕਰਿਆ। ਓਏ ਲੱਕ ਚਲਾ ਹੀ ਦਿੱਤਾ। ਕਿਆਰੀ ਸੁੱਕੀ ਪਈ ਹੈ। ਮਾਂ ਹੁੰਦੀ ਉਹਨਾਂ ਨੇ ਕਿੱਥੇ ਸੁੱਕਣ ਦੇਣੀ ਸੀ। ਪਾਣੀ ਨਹੀਂ ਆ ਰਿਹਾ। ਗਰਮ ਤਾਂ ਨਹੀਂ? ਪੌਦੇ ਸੜ ਜਾਣੇ, ਗਰਮ ਪੌਦੇ ਤਾਂ ਨਾ ਪਾ। ਵਾਹ ਜੀ ਵਾਹ, ਮੁਕੱਦਸ ਨੇ ਸੁਰਾਹੀ 'ਚ ਪਾਣੀ ਪਾ ਕੇ ਉੱਤੇ ਆਹ ਢੱਕਣ ਦੇ ਦਿੱਤਾ। ਕਿਆ ਬਾਤ ਹੈ, ਇਹ ਸਹੀ ਹੈ ਵੈਸੇ। ਮਾਸ਼ਾਅੱਲਾ ਵਿਹੜੇ 'ਚ ਪਾਣੀ ਛਿੜਕ ਦਿੱਤਾ ਤਾਂ ਕਿ ਸੇਕ ਸੂਕ ਜਿਹੜਾ ਖ਼ਤਮ ਹੋ ਜਾਵੇ। ਪਾਣੀ ਪੌਦਿਆਂ ਨੂੰ ਵੀ ਲਾ ਦਿੱਤਾ।
ਕਵੇ ਉੱਤੇ ਸਾਰੇ ਬਿੱਠਾਂ ਕਰ ਦਿੰਦੇ ਤੇ ਸਾਰੀ ਸੀਟ ਖਰਾਬ ਕਰ ਦਿੰਦੇ। ਮਾਸ਼ਾਅੱਲਾ ਜੀ ਮਾਂ ਬੇਟੀ ਦਾ ਸੂਟ ਇੱਕੋ ਜਿਹਾ ਅਸੀਂ ਪਹਿਨੇ ਅੱਜ। ਅਸੀਂ ਕਿਹਾ ਚਲੋ ਅੱਜ ਨਾ ਇਕੱਠੇ ਇੱਕੋ ਜਿਹਾ ਸੂਟ ਪਾਉਂਦੇ ਆ, ਸੋਹਣਾ ਲੱਗੂਗਾ। ਤੇ ਹੁਣ ਤੁਸੀਂ ਦੱਸਣਾ ਕਿਦਾਂ ਦਾ ਲੱਗ ਰਿਹਾ। ਦੇਖੋ ਜੀ, ਇੱਕ ਜੈਸਾ ਸੂਟ ਪਹਿਨੇ। ਜ਼ਰੂਰ ਕਹਿਣਾ ਮੇਰੀ ਬੇਟੀ ਵਾਸਤੇ। ਮਾਸ਼ਾਅੱਲਾ ਮੇਰੀ ਬੇਟੀ ਬਹੁਤ ਪਿਆਰੀ ਲੱਗ ਰਹੀ ਹੈ ਨਾ। ਅਲਹਮਦੁਲਿਲਾ ਜੀ ਅਸੀਂ ਤੇ ਹੋ ਗਏ ਜੀ ਤਿਆਰ। ਤੇ ਹੁਣ ਅਸੀਂ ਚੱਲੇ ਹਾਂ ਜੀ ਚਾਚੂ ਵੱਲ, ਕਿਉਂਕਿ ਚਾਚੂ ਮਿਸਤਰੀ ਦਾ ਕੰਮ ਕਰਦੇ ਤੇ ਉਹਨਾਂ ਨੇ ਕਮਰਾ ਸ਼ਮਰਾ ਵੀ ਆ, ਫਰਸ਼ ਵੀ ਉਹਨਾਂ ਨੇ ਬਣਾ ਕੇ ਦਿੱਤਾ। ਹੁਣ ਅਸੀਂ ਨਾ ਫਰਸ਼ ਦੀ ਗੱਲ ਕਰਨ ਜਾਣਾ, ਕਿਉਂਕਿ ਜਿਹੜਾ ਦਰਵਾਜ਼ੇ ਦੇ ਅੱਗੇ ਕਲਰ ਬਣ ਜਾਂਦਾ ਨਾ, ਤੇ ਉਹਦਾ ਅਸੀਂ ਗੱਲ ਕਰਨ ਚੱਲੇ ਹਾਂ। ਤੇ ਇੱਕ ਦੁਆ ਕਰਨੀ ਕਿ ਚਾਚੂ ਮੰਨ ਜਾਏ, ਤੇ ਤਾਂ ਕਿ ਸਾਡਾ ਜਿਹੜਾ ਨਾ ਵਿਹੜਾ ਵਿੱਚ ਨਾ ਫਰਸ਼ ਲੱਗ ਜਾਊਗਾ। ਜਿੱਧਰ ਦਰਵਾਜ਼ੇ ਵਾਲੀ ਸਾਈਡ ਤੇ ਕਲਰ ਬਹੁਤ ਜ਼ਿਆਦਾ ਹੋ ਜਾਂਦਾ ਵਾ, ਤੇ ਇਸ ਕਰਕੇ ਉਹ ਮੁਸ਼ਕਿਲ ਹੁੰਦੀ ਹੈ। ਸਰਦੀਆਂ ਸ਼ੁਰੂ ਹੋ ਗਈਆਂ ਨਾ ਤਾਂ ਫਿਰ ਕਲਰ ਉੱਠਣਾ ਸ਼ੁਰੂ ਹੋ ਜਾਂਦਾ। ਤਾਲਾ ਲਾ ਦਿੱਤਾ। ਆ ਇੱਟਾਂ ਸਾੜੀਆਂ ਜੀ ਇੱਥੇ ਪਈਆਂ, ਇਹਨਾਂ ਇੱਟਾਂ ਦਾ ਜੇ ਅਸੀਂ ਫਰਸ਼ ਲਵਾਉਣਾ, ਇਹਨਾਂ ਨੂੰ ਸਟਵਾਈਆਂ ਹੋਈਆਂ ਨੂੰ ਕਮ ਅਜ਼ ਕਮ ਆਪਾਂ ਨੂੰ 1.5-2 ਮਿੰਟ ਹੋ ਗਏ। ਅਲਹਮਦੁਲਿਲਾ ਜੀ ਚਾਚੂ ਹੁਣਾਂ ਕੋਲ ਅਸੀਂ ਆਏ ਹਾਂ। ਤਾਂ ਚਾਚੂ ਜਿੱਥੇ ਕੰਮ ਕਰਦੇ ਨੇ ਉੱਥੇ ਆਏ ਸੀਗੇ। ਤੇ ਚਾਚੂ ਹੁਣ ਨਾ ਮਿਸਤਰੀਆਂ ਦੇ ਨਾਲ ਗੱਲਬਾਤ ਕਰ ਰਹੇ ਆ। ਤੇ ਉਸ ਤੋਂ ਬਾਅਦ ਫਿਰ ਜਿੱਦੇ ਫ੍ਰੀ ਹੁੰਦੇ ਨਾ ਫਿਰ ਉਹਨਾਂ ਨਾਲ ਗੱਲ ਕਰਕੇ ਤੇ ਵਾਪਸ ਚੱਲਦੇ ਹਾਂ। ਨਹੀਂ ਫਿਰ ਅਸੀਂ ਨਾ ਚਾਚੂ ਨਾਲ ਗੱਲ ਕਰਕੇ ਉਸ ਤੋਂ ਬਾਅਦ ਅਸੀਂ ਨਾ ਆਪੇ ਹੁਣ ਨਾਲ ਜਾਣਾ ਵਾ। ਆਹ ਕੀ ਪਿਆ ਮੁਕੱਦਸ? ਇਹ ਬਿੱਲੀ ਵਾਸਤੇ ਬਾਜੀ ਦੇ ਬੂਹੇ ਤੇ ਪਹੁੰਚਿਆ ਜੀ। ਤੇ ਆਹ ਬਿੱਲੀ ਵਾਸਤੇ ਮੈਨੂੰ ਲੱਗਦਾ ਕੋਈ ਰੋਟੀ ਇੱਕ ਦੁੱਧ ਪਿਆ ਹੋਣਾ। ਬਿੱਲੀ ਫਿਰ ਲੈ ਆਣੇ ਨੇ। ਚੱਲ ਦੇਖਦੇ ਹਾਂ ਬਿੱਲੀ ਕਿੱਦਾਂ ਦੀ ਲੈ ਆਇਆ। ਚੱਲ ਬਹੁਤ ਬੜਾ ਕੁੱਤਾ ਹੈ ਜੀ। ਮੁਕੱਦਸ ਦੇਖ ਕੇ ਡਰ ਗਈ ਹੈ। ਕੁੱਤਿਆ ਐਪ ਖੜ ਜਾਂਦੀ ਪਈ ਇਹਨੂੰ, ਲੱਤ ਤੂੰ ਲੈ ਲਾ। ਮਾਸ਼ਾਅੱਲਾ ਜੀ ਸਾਡੇ ਵਾਸਤੇ ਸੇਵੀਆਂ ਆ ਗਈਆਂ ਜੀ। ਇਹ ਹੈਗੀਆਂ ਮਿਰਚਾਂ ਵਾਲੀਆਂ ਨਮਕੀਨ। ਖੁਸ਼ਬੂ ਜਿਹੜੀ ਹੈਗੀ ਉਹ ਮਿਰਚਾਂ ਵਾਲੀ ਆ ਰਹੀ ਹੈ ਨਾ। ਖਾ ਕੇ ਚੈੱਕ ਕਰ, ਮੂੰਹ ਵੀ ਭਰ ਲਿਆ ਸਾਰਾ ਤੁਹਾਡਾ ਹੀ। ਖੈਰ ਮਿਰਚਾਂ ਆ ਰਹੀਆਂ ਕਿ ਮਿੱਠੀ ਨਮਕੀਨ? ਨਾਰਮਲ ਨਮਕੀਨ, ਮਿਰਚਾਂ ਨਹੀਂ ਹੁੰਦੀਆਂ। ਲੋ ਜੀ ਮੇਰੇ ਤਾਂ ਮੂੰਹ 'ਚ ਪਾਣੀ ਆਉਣ ਲੱਗ ਗਿਆ। ਖਾ ਕੇ ਦਿੰਦੇ ਆ, ਦੇਖਦੇ ਆ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਬੰਦ ਕਰ ਲਵਾਂ ਜੀ ਕੈਮਰਾ, ਚੱਕੀਆਂ ਨਹੀਂ ਜਾਂਦੀਆਂ। ਅਲਹਮਦੁਲਿਲਾ ਜੀ ਇਸ ਘਰ ਵਾਪਸ ਆ ਗਏ ਆ। ਤੇ ਇਮਰਾਨ ਤੁਹਾਨੂੰ ਇੱਕ ਗੱਲ ਦੱਸਾਂ। ਕੀ ਹੋਇਆ? ਆਉਣ ਲੱਗੀ ਨਾ ਮਾੜਾ ਜਿਹਾ ਏਦਾਂ ਦਰਵਾਜ਼ੇ ਤੋਂ ਬਾਹਰ ਪੈਰ ਰੱਖਾਂਗੇ ਨਾ ਤੇ ਜੁੱਤੀ ਸਾਰੀ ਖਿਲਰ ਗਈ, ਟੁੱਟ ਗਈ? ਹੋਰ ਵੈਸੇ ਇਸ ਜੁੱਤੀ ਦੀ ਵੀ ਹਿੰਮਤ ਆ। 2 ਸਾਲ ਤੇਰੇ ਕੋਲ ਚੱਲ ਗਈ ਹੈ। 2 ਸਾਲ ਪਾਣੀ ਵੀ ਤੂੰ ਕਦੇ ਕਦੇ ਆਉਂਦੀ ਹੈ। ਇਹ ਮੇਰੇ ਖਿਆਲ ਤੈਨੂੰ ਆਂਟੀ ਨੇ ਬਾਹਰੋਂ ਭੇਜੀ ਸੀ ਹੈ ਨਾ? ਹਾਂਜੀ। ਵੈਸੇ ਉਹ ਤੀਸਰਾ ਸਾਲ ਸਟਾਰਟ ਹੈ, ਲੇਕਿਨ ਜੁੱਤੀ ਅਜੇ ਉੱਤੋਂ ਸਾਰੀ ਨਵੀਂ ਹੈ ਜੀ। ਉਹਦਾ ਮਾਸ਼ਾਅੱਲਾ ਸਹੀ ਹੈ, ਸਿਰਫ ਉਖੜੀ ਹੈ ਸਾਰੀ ਜੁੱਤੀ ਉੱਤੋਂ। ਨਾ ਮੈਂ ਉਹ ਅਲਫੀ ਨਹੀਂ, ਉੱਥੋਂ ਸੋਲੂਸ਼ਨ ਲੈ ਆਵਾਂਗੇ ਨਾ ਜੁੱਤੀਆਂ ਦਾ, ਉਹ ਲਾ ਲਵਾਂਗੇ। ਸਹੀ, ਉਹਦਾ ਟੁੱਟ ਪਹਿਲੇ ਹੀ। ਹੁਣ ਬਾਹਰ ਦੀ ਬਾੜੀ ਲਾਈਟ, ਕਮਰੇ 'ਚ ਵੀ ਨਹੀਂ ਰਹਿ, ਕਮਰੇ ਦੀ ਵੀ ਬਾੜੀ ਹੈ। ਆਹ ਛਪਕਲੀ ਦੇਖੋ ਜੀ ਕਿੱਡੀ ਬੈਠੀ। ਉਹ ਇਹ ਛਪਕਲੀਆਂ ਹਰ ਪਾਸੇ ਹੀ ਨੇ। ਇਸ ਤਰ੍ਹਾਂ ਜੀ ਅੱਜ ਦਾ ਵਲੌਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ। ਕਿ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਆਪਣੀ ਫੈਮ ਜ਼ਰੂਰ ਸ਼ੇਅਰ ਕਰੋ। ਅੱਲਾਹ ਪਾਕ ਸਾਨੂੰ ਖੁਸ਼ ਰੱਖੇ, ਆਬਾਦ ਰੱਖੇ। ਆਪਣਾ ਔਰ ਆਪਣੀ ਫੈਮ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾਹ ਹਾਫਿਜ਼, ਅੱਲਾਹ ਨਿਗਹਬਾਨ। ਔਰ ਉਸ ਤੋਂ ਇਲਾਵਾ ਜੀ ਭਾਈ ਕੋਲ ਗਏ ਸੀ ਫਰਸ਼ ਵਾਸਤੇ। ਉਹਨਾਂ ਨੇ ਸਾਨੂੰ 4-5 ਦਿਨ ਦਾ ਟਾਈਮ ਦਿੱਤਾ ਹੈ ਕਿ ਇਨਸ਼ਾਅੱਲਾ ਦਿਨਾਂ 'ਚ ਲਾ ਦਿੰਦੇ ਆ। ਮੈਂ ਕਿਹਾ ਠੀਕ ਹੈ, ਕਿਉਂਕਿ ਦੇਖੋ ਨਾ ਜੀ, ਹਾਲਾਂਕਿ ਇੱਧਰ ਪਾਣੀ ਅਸੀਂ ਨਹੀਂ ਛਿੜਕੀਦਾ, ਇਸ ਸਾਈਡ 'ਤੇ ਪਾਣੀ ਇੱਧਰ ਛਿੜਕੀਦਾ। ਤੇ ਜਿਵੇਂ ਸ਼ਾਮ ਹੁੰਦੀ ਹੈ ਸਲਾਬਾ ਉੱਠਣਾ ਸ਼ੁਰੂ ਹੋ ਜਾਂਦਾ। ਦੇਖੋ ਇੱਧਰ ਗਿੱਲੀ ਹੈ ਜਗ੍ਹਾ ਜ਼ਮੀਨ ਤੇ ਇੱਧਰ ਸੁੱਕੀ ਹੈ, ਤੇ ਸਰਦੀ 'ਚ ਮਜ਼ੀਦ ਖਰਾਬ ਹੋ ਜਾਣੀ ਹੈ ਨਾ। ਕਿ ਪਹਿਲੇ ਤੁਸੀਂ ਵੜ ਦਿੰਦੇ ਸੀ ਬੂਟਾ ਜਿਹਾ, ਨਹੀਂ ਇਹਨਾਂ ਨੂੰ ਬੰਨ੍ਹ ਦਿੰਦੇ ਆ ਨਾ। ਨਹੀਂ ਹੁਣ ਤੁਸੀਂ ਨਹੀਂ, ਇਹ ਅੰਮੀ ਨਹੀਂ ਕੱਟਣ ਦਿੰਦੇ ਦਰਅਸਲ ਨਾ, ਅੰਮੀ ਨਹੀਂ ਕੱਟਣ ਦਿੰਦੇ। ਅੰਮੀ ਨੇ ਦੇਖਣਾ ਨਾ, ਹੋਰ ਜਾ ਕੇ ਨਾ ਤੇ ਫੈਲ ਜਾਏਗਾ। ਹਾਂ ਅੰਮੀ ਕੱਟਣ ਦਿੰਦੇ, ਤਦੇ ਤਾਂ ਅੰਮੀ ਨੇ ਆ ਟੇਕਾਂ ਟੋਕਾਂ ਲਾਈਆਂ ਹੋਈਆਂ ਵੀ ਖੜੇ ਖੜੇ ਥੱਕ ਨਾ ਜਾਣ।